ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਨੂੰ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਕਾ ਜਿਹਾ ਸਵਾਗਤ ਹੈ। ਅੱਜ ਜਦੋਂ ਅਮਰੀਕਾ ਦੇ ਵਿੱਚ 15 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 16 ਮਈ ਸਾਲ 2026 ਦਾ ਦਿਨ ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਕਾ ਜਿਹਾ ਸਵਾਗਤ ਹੈ। ਜੇ ਸਮਝੋ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਅ ਵਾਸਤੇ ਫਾਇਦੇਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦਨੇ ਖਬਰਾਂ ਲੈ ਬਜੋੜ ਚ ਬਰੂਦ ਦਾ ਭਰਿਆ ਟਰੱਕ ਸਿਕਿਉਰਿਟੀ ਕੈਂਪ ਚ ਵਾੜ ਕੇ ਧਮਾਕੇ ਨਾਲ ਉਡਾ ਦਿੱਤਾ ਗਿਆ ਤੇ ਹਲਾਕਤਾਂ ਦੀ ਵੀ ਇਤਲਾ ਹੈ। ਕੀ ਅਪਡੇਟ ਹੈ ਮਸੂਦ ਜੀ? ਹਜੇ ਤੱਕ AFP ਫਰਾਂਸੀਸੀ ਅਦਾਰਾ ਜਿਹੜਾ ਉਹ ਦਾਅਵਾ ਕਰ ਰਿਹਾ ਹੈ ਕਿ ਕੁੱਲ 21 ਹਲਾਕਤਾਂ ਨੇ ਜਿਹੜੀਆਂ ਉਹ ਹੋਈਆਂ ਨੇ। 35 ਤੋਂ ਵੱਧ ਨੇ ਜਿਹੜੇ ਫੱਟਰ ਨੇ। ਇੱਕ ਵੱਡਾ ਹਮਲਾ ਇਹਨੂੰ ਕਰਾਰ ਦਿੱਤਾ ਜਾ ਰਿਹਾ ਹੈ। ਬਜੋੜ ਦੇ ਵਿੱਚ ਇਹ ਜਿਹੜਾ ਅਫਗਾਨਿਸਤਾਨ ਦੇ ਬਿਲਕੁਲ ਨਾਲ ਸਰਹੱਦ ਇਹ ਇਲਾਕਾ ਹੈ ਪ੍ਰਵੀਨ, ਉੱਥੇ ਜਿਹੜਾ ਸਿਕਿਉਰਿਟੀ ਕੰਪਾਊਂਡ ਸੀਗਾ ਯਾਨੀ ਪੂਰਾ ਇੱਕ ਕੰਪਲੈਕਸ ਸੀਗਾ, ਉਹਦਾ ਵੱਡਾ ਗੇਟ ਆ ਜਿਹੜਾ ਬਰੂਦ ਦਾ ਭਰਿਆ ਟਰੱਕ ਉਹਨੂੰ ਤੋੜ ਕੇ ਅੰਦਰ ਲੰਘ ਕੇ ਤੇ ਧਮਾਕੇ ਦੇ ਨਾਲ ਉਡਾ ਦਿੱਤਾ ਗਿਆ। ਇਸ ਤੋਂ ਬਾਅਦ ਅਤਗਰਦਾਂ ਔਰ ਫਿਰ ਫੋਰਸਿਸ ਦੇ ਵਿਚਕਾਰ ਉੱਥੇ ਮੁਕਾਬਲਾ ਸ਼ੁਰੂ ਹੋਇਆ। 9 ਸਿਕਿਉਰਿਟੀ ਜ਼ਿੰਮੇਦਾਰ ਨੇ ਜਿਹੜੇ ਉਹ ਸਰਕਾਰੀ ਇਸ ਮੁਕਾਬਲੇ ਦੇ ਵਿੱਚ ਜਾਨੋਂ ਹੱਥ ਤੋਂ ਬੈਠੇ, ਜਦ ਕਿ ਅਤਗਰਦ ਨੇ ਜਿਹੜੇ ਉਹ ਵੀ ਸੁਣਿਆ ਕਿ 7 ਮਾਰੇ ਗਏ। ਉਸ ਤੋਂ ਬਾਅਦ ਏਡੀ ਸ਼ਦੀਦ ਫਾਇਰਿੰਗ ਸੀ, ਸਟਰਕਚਰ ਤਬਾਹ ਹੋਏ ਦੇ ਵਿੱਚ ਵੀ, ਕਿ ਇਹਨਾਂ ਦੇ ਵਿੱਚੋਂ ਕੁਝ ਬੜੇ ਆਰਾਮ ਸਕੂਨ ਦੇ ਨਾਲ ਨਸਣ 'ਚ ਕਾਮਯਾਬ ਹੋ ਗਏ। ਇਸੇ ਖਬਰ ਦੇ ਨਾਲ ਜੁੜਦੀ ਇੱਕ ਅਪਡੇਟ ਹੁਣੇ ਮੇਰੇ ਤੱਕ ਪਹੁੰਚ ਰਹੀ ਹੈ ਜਿਹੜੀ ਮੈਂ ਤੁਹਾਡੇ ਔਰ ਸੁਣਨ ਵਾਲਿਆਂ ਦੇ ਰੂਬਰੂ ਕਰ ਦਵਾਂ। ਪਾਬੰਦੀ ਲੱਗੀ ਤਨਜ਼ੀਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਕਬੂਲ ਕਰ ਲਈ ਹੈ। ਜੀ, ਤਾਲਿਬਾਨਾਂ ਨੇ ਇਸ ਹਮਲੇ ਦੀ ਕਬੂਲ ਕੀਤਾ ਹੈ ਔਰ ਕੁੱਲ 21 ਹਲਾਕਤਾਂ ਨੇ ਜਿਹੜੀਆਂ ਹੁਣ ਤੱਕ ਉਹਦੀ ਤਸਦੀਕ ਹੈ ਜਿਹੜੀ ਉਹ ਹੋ ਗਈ ਹੈ। ਜਿਹੜੀ ਇਨਫੋਰਮੇਸ਼ਨ ਆਈ ਹੈ ਕਿ ਤਾਲਿਬਾਨਾਂ ਨੇ ਇਹ ਹਮਲਾ ਜਿਹੜਾ ਇਹਨੂੰ ਬਕਾਇਦਾ ਮੁਨਜ਼ਮ ਔਰ ਬੜੇ ਤਰੀਕੇ ਦੇ ਨਾਲ ਕੀਤਾ। 35 ਸਿਕਿਉਰਿਟੀ ਜ਼ਿੰਮੇਦਾਰ ਨੇ ਜਿਹੜੇ ਸਰਕਾਰੀ ਜ਼ਰੀਏ ਉਹਨਾਂ ਦੇ ਫੱਟਰ ਹੋਣ ਦੀ ਤਸਦੀਕ ਕਰ ਰਹੇ ਨੇ ਔਰ ਇਹ ਇਲਾਕਾ ਪ੍ਰਵੀਨ ਵਾਵਾ ਚਿਰ ਤੋਂ ਕਹਿ ਲਵੋ ਕਿ ਬਦਅਮਨੀ ਦਾ ਹੀ ਸ਼ਿਕਾਰ ਹੈ। ਤਾਲਿਬਾਨਾਂ ਦਾ ਇਹ ਕਹਿਣਾ ਹੈ ਕਿ ਜੀ ਅਸੀਂ ਆਪਣਾ ਟਾਰਗੇਟ ਜਿਹੜਾ ਉਹ ਪੂਰਾ ਕੀਤਾ ਔਰ ਜਿਹੜੇ ਇੰਟਰਨੈਸ਼ਨਲ ਨਿਊਜ਼ ਏਜੰਸੀਆਂ ਉਹਨਾਂ ਦਾ ਇਹ ਕਹਿਣਾ ਕਿ ਅਤਗਰਦ ਕੁਝ ਮਾਰੇ ਗਏ ਔਰ ਕੁਝ ਫਰਾਰ ਹੋ ਗਏ। ਇਹਦਾ ਮਤਲਬ ਹੈ ਕਿ ਇਹਦੀ ਮਨਸੂਬਾਬੰਦੀ ਪੂਰੀ ਉਹਨਾਂ ਨੇ ਕੀਤੀ ਹੋਈ ਸੀ। ਫਰਾਰ ਹੋਣ ਵਾਲਾ ਕੰਮ ਬਣਦਾ ਨਹੀਂ ਸੀ। ਜੇ ਦੋ ਤਰਫਾ ਫਾਇਰਿੰਗ ਹੋਣ ਦੀ ਸੀ, 35 ਬੰਦੇ ਫੱਟਰ ਕਰਤੇ, 9 ਉਹਨਾਂ ਨੇ ਮਾਰ ਦਿੱਤੇ, ਆਪ ਉਹਨਾਂ ਦੇ 7 ਮਾਰੇ ਗਏ ਔਰ ਫਿਰ ਉਹ ਫਰਾਰ ਹੋ ਗਏ। ਫਿਰ ਕਿਤੇ ਨਾ ਕਿਤੇ ਤੇ ਕੋਈ ਫਾਲਟ ਹੈ ਜਿਹੜਾ ਉਹ ਰਹਿ ਗਿਆ ਹੈ। ਪਰ ਇੱਕ ਵੱਡੀ ਅਤਗਰਦੀ ਹੈ ਜਿਹਦੀ ਕਿਸੇ ਸੂਰਤ ਵੀ ਹਮਾਇਤ ਨਹੀਂ ਕੀਤੀ ਜਾ ਸਕਦੀ ਔਰ ਤਾਲਿਬਾਨ ਨਾਲੋਂ ਯਾਨੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ TTP ਉਹ ਗਰੁੱਪ ਜਿਹੜਾ ਤਾਲਿਬਾਨਾਂ ਦਾ ਹਿੱਸਾ ਹੈ ਔਰ ਖੁਦ ਨੂੰ ਪਾਕਿਸਤਾਨ ਦੇ ਖਿਲਾਫ ਮੁਨਜ਼ਮ ਰੱਖਿਆ, ਜਿਹਦਾ ਪਾਕਿਸਤਾਨ ਕਲੇਮ ਕਰਦਾ ਹੈ ਕਿ ਇਹਨਾਂ ਦੇ ਟਿਕਾਣੇ ਨੇ, ਇਹਨਾਂ ਦੇ ਕੈਂਪ ਨੇ, ਇਹਨਾਂ ਦੇ ਟ੍ਰੇਨਿੰਗ ਸੈਂਟਰ ਨੇ, ਇਹਨਾਂ ਨੂੰ ਇੰਡੀਅਨ ਸਪੋਰਟ ਆ, ਇਹ ਅਫਗਾਨਿਸਤਾਨ ਦੇ ਅੰਦਰੋਂ ਕਰ ਰਹੇ ਨੇ। ਇਹ ਹੁਣ ਉਹ ਜਦੋਂ ਆਪ ਮੰਨਣ ਦੇ ਨੇ, ਹੁਣ ਮੇਰਾ ਖਿਆਲ ਹੈ ਕਿ ਪਾਕਿਸਤਾਨ ਔਰ ਅਫਗਾਨਿਸਤਾਨ ਇਹ ਹੁਣ ਅਗਲੇ ਕੁਝ ਘੰਟੇ ਨੇ ਉਹਨਾਂ 'ਚ ਵੇਖ ਲਿਆ ਜੇ ਕੁਝ ਨਾ ਕੁਝ ਵੱਡਾ ਹੋਣ ਜਾ ਰਿਹਾ। ਇਸ ਹਮਲੇ ਤੋਂ ਬਾਅਦ ਕੁਝ ਨਾ ਕੁਝ ਵੱਡਾ ਹੋਣ ਜਾ ਰਿਹਾ। ਯਾਦ ਰਵੇ ਕਿ ਪਿਛਲੇ 3 ਦਿਨਾਂ ਤੋਂ ਅਸੀਂ ਲਗਾਤਾਰ ਇਹਨਾਂ ਹਮਲਿਆਂ ਦਾ ਦੱਸ ਰਹੇ ਹਾਂ ਔਰ ਪਾਕਿਸਤਾਨ ਵੱਲੋਂ ਕੋਈ 에ਅਰ ਸਟ੍ਰਾਈਕ ਜਾਂ ਕੋਈ ਜਵਾਬ ਨਹੀਂ ਦਿੱਤਾ ਗਿਆ। ਪਤਾ ਨਹੀਂ ਕੀ ਹੁਣ ਇੰਟਰਨੈਸ਼ਨਲ ਦਬਾਅ ਹੈ। ਇਸ ਤੋਂ ਪਹਿਲਾਂ ਜਿੰਨੇ ਵੀ ਹਮਲੇ ਹੋਣ ਦੇ ਨੇ, ਖਾਜਾ ਆਸਿਫ ਨੇ ਆਖਿਆ ਕਿ ਹਰ ਹਮਲੇ ਦਾ ਜਵਾਬ ਦਾਂਗੇ। ਇਹ ਹੁਣ ਰੰਗ ਢੰਗ ਕੀ ਆਂਦਾ ਆ, ਇਹਦੀ ਮੈਨੂੰ ਵੀ ਉਡੀਕ ਹੈ, ਤੁਸੀਂ ਵੀ ਉਡੀਕ ਰੱਖੋ ਜੀ। ਡਿਪਟੀ ਪ੍ਰਾਈਮ ਮਿਨਿਸਟਰ ਇਸਹਾਕ ਡਾਰ ਕਹਿੰਦੇ ਨੇ ਕਿ ਅਮਰੀਕਾ ਵੱਲੋਂ ਗ੍ਰਿਫਤਾਰ ਕੀਤੇ ਗਏ 11 ਪਾਕਿਸਤਾਨੀ ਤੇ 20 ਇਰਾਨੀ ਛੁਡਾ ਲਏ ਗਏ ਨੇ ਤੇ ਡੋਨਲਡ ਟਰੰਪ ਹੋਰਾਂ ਨੇ ਚਾਈਨਾ ਦੇ ਦੌਰੇ ਤੋਂ ਵਾਪਸ ਆ ਕੇ ਆਖਿਆ ਹੈ ਕਿ ਮੇਰਾ ਤੇ ਇਰਾਨ ਨਾਲ ਜੰਗਬੰਦੀ ਦਾ ਕੋਈ ਇਰਾਦਾ ਨਹੀਂ ਸੀ, ਮੈਂ ਤੇ ਪਾਕਿਸਤਾਨ ਦੇ ਆਖੇ ਤੇ ਇਹ ਕੰਮ ਕਰਨਾ ਸੀ। ਵਾਹ 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 ਵਾਹ। ਪਹਿਲਾਂ ਤੇ ਐਡਾ ਵਿਸਤਾਰ ਦੇ ਨਾਲ ਖਬਰ ਪੜਨ ਦੇ ਉੱਤੇ ਤੁਹਾਨੂੰ ਬਹੁਤ ਧੰਨਵਾਦ ਹੈ ਤੁਹਾਡਾ ਔਰ ਮੁਬਾਰਕਾਂ। ਹੁਣ ਪ੍ਰਵੀਨ ਗੱਲ ਇਹ ਹੈ ਕਿ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਔਰ ਪਾਕਿਸਤਾਨ ਦੇ ਫਾਰਨ ਮਿਨਿਸਟਰ ਵੀ ਨੇ ਇਸਹਾਕ ਡਾਰ ਹੋਣੇ, ਉਹਨਾਂ ਨੇ ਪਿਛਲੇ ਹਫ਼ਤੇ ਵੀ ਅਸੀਂ ਖਬਰ ਦਿੱਤੀ ਸੀਗੀ ਕਿ ਇਰਾਨੀ ਬਹਿਰੀ ਬੇੜੇ ਤੇਲ ਲੈ ਕੇ ਜਾਣ ਵਾਲੀ ਸ਼ਿਪਮੈਂਟਸ ਨੇ ਜਿਹੜੇ, ਇੱਕ ਤੇ ਇਰਾਨ ਦੀ ਨਾਕਾਬੰਦੀ ਹੈ, ਇੱਕ ਅੱਗੇ ਅਮਰੀਕਾ ਦੀ ਨਾਕਾਬੰਦੀ। ਅਮਰੀਕਾ ਦੀ ਨਾਕਾਬੰਦੀ ਦੇ ਹੱਥੇ ਜਿਹੜੇ ਅਮਰੀਕਾ ਨੇ ਗ੍ਰਿਫਤਾਰ ਕਰ ਲਏ। ਪਾਕਿਸਤਾਨ ਨੇ ਆਪਣੀਆਂ ਸਫਾਰਤੀ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਕੀਤੀਆਂ, ਅਮਰੀਕਾ ਦੇ ਨਾਲ ਵੀ ਰਾਬਤੇ 'ਚ ਸੀ, ਉਧਰੋਂ ਸਿੰਗਾਪੁਰ ਦੇ ਨਾਲ ਵੀ ਰਾਬਤੇ 'ਚ ਸੀ ਕਿ ਨਾਲ ਇਹ ਜ਼ਿੰਮੇਵਾਰੀ ਚੁੱਕੀ ਕਿ ਇਹ 30 ਦੇ 31 ਬੰਦੇ ਤੁਸੀਂ ਮੋੜ ਦਵੋ। ਸਾਡੇ ਸ਼ਹਿਰੀ ਸਾਡੇ ਕੋਲ ਆ ਗਏ। ਇਰਾਨੀ ਨੇ ਜਿਹੜੇ ਉਹਨਾਂ ਨੂੰ ਅੱਗੇ ਮੋੜਨ ਦਾ ਬੰਦੋਬਸਤ ਅਸੀਂ ਕਰ ਲੈਣੇ, ਉਹਨਾਂ ਦੇ ਕਾਗਜ਼ ਪੱਤਰ ਅਸੀਂ ਪੂਰੇ ਕਰ ਲਾਂਗੇ। ਕਿੱਦਾਂ ਅਮਰੀਕਾ ਮੰਨਿਆ? ਜਿੱਦਾਂ ਵੀ ਹੋਇਆ, ਕਿਉਂਕਿ ਇਹ ਸਾਰੇ ਕਾਬੂ ਕੀਤੇ ਸਿੰਗਾਪੁਰ ਦੀ ਜਿਹੜੀ ਸਮੁੰਦਰੀ ਹੱਦ ਆ ਉਹਦੇ ਵਿੱਚ ਹੀ, ਉਹ ਹੁਣ ਹਵਾਲੇ ਕਰ ਦਿੱਤੇ ਗਏ। ਇਸ ਵੇਲੇ ਤੱਕ ਦੀਆਂ ਇਤਲਾਵਾਂ ਮੁਜਬ ਸ਼ਾਇਦ ਉਹ ਪਾਕਿਸਤਾਨ ਪਹੁੰਚ ਗਏ ਨੇ ਜਾਂ ਪਹੁੰਚਣ ਵਾਲੇ ਨੇ, ਕਿਉਂਕਿ ਇਸਹਾਕ ਡਾਰ ਹੋਣਾ ਦਾ ਕਹਿਣਾ ਹੈ ਕਿ ਉਹ ਪਾਕਿਸਤਾਨੀ ਫਲਾਈਟ 'ਚ ਬਹਿ ਚੁੱਕੇ ਨੇ। ਉੱਥੋਂ ਜਿਹੜਾ ਜਹਾਜ਼ ਪਾਕਿਸਤਾਨ ਆ ਰਿਹਾ। ਹੁਣ ਪਾਕਿਸਤਾਨ ਪਹੁੰਚਣ ਤੋਂ ਬਾਅਦ ਪਾਕਿਸਤਾਨੀ ਸ਼ਹਿਰੀ ਤੇ ਅੱਗੇ ਜਿਹੜੇ ਬਾਕੀ ਇਰਾਨੀ ਨੇ ਉਹਨਾਂ ਦੇ ਕਾਗਜ਼ ਪੱਤਰ ਬਣ ਕੇ ਉਹਨਾਂ ਨੂੰ ਵੀ ਅਫਗਾਨ ਬਾਰਡਰ ਬਲੋਚਿਸਤਾਨ ਵਾਲੇ ਪਾਸੇ ਜਿਹੜਾ ਉੱਥੋਂ ਈਰਾਨ ਦੇ ਸਪੁਰਦ ਕਰ ਦਿੱਤਾ ਜਾਏਗਾ।
ਇੱਥੇ ਇੱਕ ਗੱਲ ਮੈਂ ਹੋਰ ਟਰੰਪ ਉਹਨਾਂ ਦੇ ਬਿਆਨ ਤੋਂ ਪਹਿਲਾਂ ਦੱਸਦਾ ਜਾਵਾਂ ਕਿ ਉਹ ਸੋਮਾਲੀਆ ਤੇ ਕਜ਼ਾਕਾਂ ਨੇ ਜਿਹੜੇ ਪਾਕਿਸਤਾਨੀ ਫੜੇ ਨੇ, ਉਸ ਬਹਿਰੀ ਬੇੜੇ ਤੇ ਪ੍ਰਵੀਨ ਵੀਡੀਓਜ਼ ਜਿਹੜੀਆਂ ਆ ਰਹੀਆਂ ਏਡੀਆਂ ਦਰਦਨਾਕ ਸਾਹਮਣੇ ਨੇ। ਖਾਣਾ ਮੁੱਕ ਚੁੱਕਿਆ ਹੈ, ਉਹੀ ਵਾਸ਼ਰੂਮ ਦਾ ਪਾਣੀ ਜਿਹੜਾ ਉਹ ਗੰਦਗੀ ਧੋਣ ਲਈ ਵਰਤਦੇ ਨੇ, ਇਸ ਟਾਈਮ ਉਹ ਪੀਣ ਤੇ ਉਹ ਮਜਬੂਰ ਹੋਏ ਪਏ ਆ। ਔਰ ਸਰਕਾਰ ਦੀ ਕੋਈ ਗੱਲਬਾਤ, ਕੋਈ ਡਾਇਲੌਗ ਆ ਜਿਹੜਾ ਉਹ ਨਹੀਂ ਚੱਲ ਰਿਹਾ, ਨਾ ਸਰਕਾਰ ਉਸ ਪਾਸੇ ਜਾਣ ਦੀ, ਪਤਾ ਨਹੀਂ ਉਹਨਾਂ ਦਾ ਹੁਣ ਅੰਜਾਮ ਆ ਜਿਹੜਾ ਕੀ ਹੁੰਦਾ। ਦੂਸਰੇ ਪਾਸੇ ਚਾਈਨਾ ਦਾ ਫੇਰਾ ਪੂਰਾ ਕਰਕੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਨੇ ਜਿਹੜੇ ਉਹ ਵਾਪਸ ਅਮਰੀਕਾ ਆਪਣੇ ਪੱਤਰਕਾਰਾਂ ਨੇ ਸਵਾਲ ਪੁੱਛੇ ਕਿ ਹਾਂਜੀ ਜੀ ਕੋਈ ਗੱਲਬਾਤ ਹੋਈ, ਤੇ ਉੱਥੇ ਉਹਨਾਂ ਗੱਲਾਂ ਚ ਕਿਹਾ ਕਿ ਜੀ ਮੇਰਾ ਈਰਾਨ ਜੰਗ ਆ ਜਿਹੜਾ ਇਹ ਮੱਕੂ ਠੱਪਣ ਦਾ ਇਰਾਦਾ ਹੀ, ਮੈਂ ਤੇ ਹਮਲੇ ਨਹੀਂ ਰੋਕਣੇ, ਮੈਂ ਜੰਗ ਬੰਦ ਨਹੀਂ ਕਰਨੀ, ਇਹ ਤਾਂ ਪਾਕਿਸਤਾਨ ਦੇ ਕਹਿਣ ਤੇ ਮੈਂ ਇਹ ਕੰਮ ਜਿਹੜਾ ਇਹ ਰੋਕਿਆ। ਦੂਸਰੇ ਪਾਸੇ ਹੁਣ ਇਹ ਵੀ ਖਬਰਾਂ ਗਰਮ ਨੇ ਕਿ ਪਾਕਿਸਤਾਨ ਜਿਹੜਾ ਆਇਆ ਇਸ ਮਾਮਲੇ ਨੂੰ ਕਹਿਣ ਡਿਆ ਕਿ ਅਸੀਂ ਹਜੇ ਵੀ ਨਹੀਂ ਛੱਡਿਆ, ਅਸੀਂ ਕੋਸ਼ਿਸ਼ ਕਰਨ ਦੇ, ਅਸੀਂ ਯਤਨ ਕਰਨ ਦੇ ਆ। ਟਰੰਪ ਹੋਣਾ ਦਾ ਇਹ ਬਿਆਨ ਜਿਹੜਾ ਇਥੋਂ ਵੀ ਪਾਕਿਸਤਾਨ ਦੇ ਬਾਰੇ ਨਰਮ ਗੋਸ਼ਾ ਜਿਹੜਾ ਉਹ ਨਜ਼ਰ ਆਉਣ ਡਿਆ ਆ। ਅਮਰੀਕਨ ਸੈਨੇਟ ਦੇ ਵਿੱਚ ਜਿਹੜੇ ਸੈਨੇਟਰਸ ਨੇ ਉਹਨਾਂ ਦੇ ਆਪਸ ਚ ਇਰਾਨੀ ਜਹਾਜ਼ ਪਾਕਿਸਤਾਨੀ 에ਅਰਪੋਰਟ ਦੇ ਉੱਤੇ ਖੜੇ ਕਰਨ ਤੋਂ ਕੀ ਬਹਿਸਾਂ ਚੱਲ ਰਹੀਆਂ, ਉਹ ਵੀ ਵੀਡੀਓਜ਼ ਵਾਇਰਲ ਨੇ। ਹੁਣ ਇਰਾਕ ਚ ਨੇ ਜਿਹੜੇ ਈਰਾਨ ਦੇ ਫਾਰਨ ਮਿਨਿਸਟਰ, ਉਹਨਾਂ ਦਾ ਆਖਣਾ ਹੈ ਕਿ ਜੀ ਅਸੀਂ ਪਾਕਿਸਤਾਨ ਦੇ ਨਾਲ ਹਜੇ ਵੀ ਰਾਬਤੇ 'ਚ ਹੈ। ਇਹਦਾ ਮਤਲਬ ਨਾ ਅਮਰੀਕਾ ਵੱਲੋਂ ਤੰਦ ਟੁੱਟਿਆ ਤੇ ਨਾ ਈਰਾਨ ਵੱਲੋਂ ਤੰਦ ਟੁੱਟਿਆ ਆ। ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਦੁੱਖ ਸਾਨੂੰ ਇਹ ਹੈ ਕਿ ਗੱਲ ਕਿਸੇ ਸਿਰੇ ਨਹੀਂ ਲੱਗਣ ਡਈ। ਡਰੱਗ ਸਪਲਾਇਰ ਪਿੰਕੀ ਦਾ ਨੈਟਵਰਕ ਅਫਰੀਕਾ ਤੱਕ ਖਿਲ ਰਿਹਾ ਹੈ। ਬਹੁਤ ਸਾਰੇ ਵੱਡੇ ਵੱਡੇ ਨਾਮ ਹੀ ਬਕ ਦਿੱਤੇ ਨੇ ਜਿਹੜੇ ਕਿ ਉਹਦੇ ਗਾਹਕ ਸਨ। ना दे उन्होंने जी पहली पेशी से कहता है कि ये जज क्या, ये जर्नैल क्या, ये ब्यूरोक्रेट्स क्या, ये सियासतदान क्या, हमारे हमाम में सब नंगे हैं। कोई निक्का बयान तो नहीं जिदा दलेरी दे नाल बीबी देन डई है। ਔਰ ਹੁਣ ਉਹ ਸੁਣਿਆ ਹੈ ਕਿ ਲਾਹੌਰ ਉਹਦਾ ਟਿਕਾਣਾ ਸੀਗਾ ਕੋਈ ਜਿੱਥੇ ਇਹ ਕੋਕੇਨ ਬਣਾਉਂਦੀ ਸੀਗੀ, ਆਪ ਕੋਕੇਨ ਤਿਆਰ ਕਰਦੀ ਸੀ। ਅੱਛਾ। ਔਰ ਉਸ ਤੋਂ ਬਾਅਦ ਇਹ ਕਰਾਚੀ ਔਰ ਪਤਾ ਨਹੀਂ ਕਿੱਥੇ ਕਿੱਥੇ ਇਹਦਾ ਪੂਰਾ ਨੈਟਵਰਕ ਹੈ ਜਿਹੜਾ ਸਪਲਾਈ ਕਰਦਾ ਸੀਗਾ। ਹੁਣ ਪੁੱਛ ਪਰਤੀਚ ਇਹ ਪਤਾ ਲੱਗਾ ਹੈ ਕਿ ਇਹ ਬਕਾਇਦਾ ਅਫਰੀਕਾ ਤੱਕ ਇਹਦਾ ਨੈਟਵਰਕ ਹੈ ਜਿਹੜਾ ਉਹ ਖਿਲ ਰਿਹਾ ਹੈ ਡਰੱਗਸ ਦਾ। ਤੇ ਗੱਲ ਇਹ ਹੈ ਕਿ ਜਦੋਂ ਵੱਡਿਆਂ ਦੀ ਆਸ਼ੀਰਵਾਦ ਹੋਵੇ ਤੇ ਫਿਰ ਇਹ ਕੰਮ ਹੁੰਦੇ ਨੇ। ਹੁਣ ਕਈਆਂ ਦੇ ਨਾਂ ਸਾਹਮਣੇ ਆਉਂਦੇ ਨੇ ਔਰ ਉਹ ਇਹ ਕਹਿਣ ਡਈ ਹੈ ਕਿ ਉਹ ਲੋਕ ਨੇ ਜਿਨ੍ਹਾਂ ਨੂੰ ਮੈਂ ਪਿਓਰ ਬਗੈਰ ਰਲਾਵਟ ਤੋਂ, ਬਗੈਰ ਮਿਲਾਵਟ ਤੋਂ ਡਰੱਗਸ ਆ ਜਿਹੜੀ ਉਹ ਸਪਲਾਈ ਕਰਦੀ ਸਾਂ, ਲੈਂਦੇ ਰਹੇ ਨੇ। ਮੇਰੇ ਕੋਲ ਪ੍ਰੂਫ ਨੇ, ਉਹ ਸਕਰੀਨਸ਼ਾਟ ਤੱਕ ਵਿਖਾਉਣ ਨੂੰ ਤਿਆਰ ਆ। ਸੋ ਇਹ ਮੁੱਢਲੀ ਪੁੱਛ ਪਰਤੀਤ ਹੈ ਨਾ ਜਿਹੜੀ, ਇਹਦੇ ਵਿੱਚ ਪੁਲਿਸ ਵੱਲੋਂ ਇਹ ਦੱਸਿਆ ਗਿਆ ਕਿ ਉਹਨੇ ਕੁਝ ਨਾਂ ਲਏ ਨੇ। ਇਹ ਨਾਂ ਹੁਣ ਕਿਹਨਾਂ ਦੇ ਨੇ ਪਤਾ ਨਹੀਂ, ਉਹ ਨਾਂ ਜਿਨ੍ਹਾਂ ਦੇ ਹੈ ਨੇ ਉਹ ਪੁਲਿਸ ਅੱਗੇ ਨਹੀਂ ਹੱਥ ਜੋੜਨ ਦੇ ਕਿ ਤੇਰੀ ਮਿਹਰਬਾਨੀ ਜੇ ਉਹਨੇ ਲੈ ਲਿਆ ਤਾਂ ਦੱਸੀ ਨਹੀਂ, ਚੁੱਪ ਕਰਕੇ ਇਹਨੂੰ ਕੇਸ ਨੂੰ ਚੱਲਣ ਦਿਓ। ਇਹਦੇ ਹੁਣ ਅਗਲੀਆਂ ਪੇਸ਼ੀਆਂ ਨੇ ਜਿਹੜੀਆਂ ਉਹਨਾਂ 'ਚ ਪਤਾ ਲੱਗੇਗਾ। ਬਹਰਹਾਲ ਇਹ ਕੇਸ ਪਾਕਿਸਤਾਨ ਦੇ ਵਿੱਚ ਬਹੁਤ ਟਾਪ ਤੇ ਤਾਂ ਜਾਣ ਡਿਆ, ਇੱਥੇ ਤੱਕ ਤਾਂ ਜਾਣ ਡਿਆ ਆ ਕਿ ਕਿਸਾਨਾਂ ਦੇ ਕਣਕ ਦੇ ਮਸਲੇ ਔਰ ਬਾਕੀ ਮਸਲੇ ਮਸਾਇਲ ਨੇ ਜਿਹੜੇ ਉਹ ਦੱਬ ਗਏ ਨੇ, ਪਿੰਕੀ ਹੋਈ ਪਈ। ਇਸਲਾਮਾਬਾਦ 'ਚ ਇੱਕ ਸ਼ਹਿਰੀ ਸਸਤੇ ਡਾਲਰ ਫਰਾਡ ਦਾ ਸ਼ਿਕਾਰ ਹੋ ਕੇ ਕੱਚੇ ਦੇ ਡਾਕੂਆਂ ਦੇ ਹੱਥੇ ਚੜ ਗਿਆ। ਕੀ ਕੇਸ ਹੈ ਮਸੂਦ? 30 ਅਪ੍ਰੈਲ ਪਹਿਲੀ ਮਈ ਦੇ ਵਿਚਕਾਰਲੀ ਰਾਤ ਯਾਰਾਂ ਦੇ ਨਾਲ ਗੱਪਸ਼ਪ ਕਰਨ ਡਿਆ ਸੀਗਾ ਇਹ ਜਨਾਬ ਬੰਦਾ। ਔਰ ਇਹ ਸੈਕਟਰ G10 ਆ ਇਸਲਾਮਾਬਾਦ ਦਾ, ਉੱਥੇ ਦਾ ਇਹ ਵਾਸੀ ਸੀਗਾ। ਇਨਫਲੂਐਂਸਰ ਵੀ ਸੀਗਾ, ਡਿਜੀਟਲ ਕੰਮ ਵੀ ਕਰਦਾ ਸੀਗਾ, ਫ੍ਰੀਲਾਂਸਰ ਵੀ ਸੀਗਾ। ਆਪਣੇ ਫਲੈਟ ਤੋਂ ਇਹ ਜਨਾਬ ਸਵੇਰ ਦੀ ਕਹਿੰਦੇ ਕਿ ਨਮਾਜ਼ ਪੜ੍ਹ ਕੇ ਉਸ ਤੋਂ ਬਾਅਦ ਨਿਕਲਿਆ ਤੇ 2-3 ਘੰਟੇ ਲੰਘੇ ਤੇ ਇਹਦਾ ਮੋਬਾਈਲ ਬੰਦ ਹੋ ਗਿਆ। ਫਿਰ ਉਸ ਤੋਂ ਬਾਅਦ ਇਹਦੇ ਹੀ ਮੋਬਾਈਲ ਤੋਂ ਇਹਦੇ ਡਰਾਈਵਰ ਨੂੰ ਇੱਕ ਲੋਕੇਸ਼ਨ ਆਈ। ਅੱਛਾ। ਉਹ ਜਦੋਂ ਉਸ ਲੋਕੇਸ਼ਨ ਤੇ ਪਹੁੰਚਿਆ ਤੇ ਉੱਥੇ ਗੱਡੀ ਬਿਲਕੁਲ ਖਾਲੀ ਸੀ, ਇਹ ਵਿੱਚ ਨਹੀਂ ਸੀ ਹੈ, ਗੱਡੀ ਉੱਥੇ ਖੜੀ ਸੀਗੀ। ਅੱਛਾ। ਗੱਡੀ ਲੈ ਕੇ ਉਹਨੇ ਪੁਲਿਸ ਨੂੰ ਕਾਲ ਕੀਤੀ, ਇਸਲਾਮਾਬਾਦ ਪੁਲਿਸ ਪਹੁੰਚੀ, ਉਹਨਾਂ ਨੇ ਹਾਲਾਤੋਂ ਬਾਤ ਕਿਹਾ ਤੇ ਵੇਖੇ। ਇਹ ਹੁਣ 30 ਅਪ੍ਰੈਲ ਦੀ ਵਿਚਕਾਰਲੀ 30 ਲਾਵੋ ਤੁਸੀਂ, ਪਹਿਲੀ ਮਈ ਤੋਂ 10 ਮਈ ਤੱਕ ਕੋਈ ਪਤਾ ਨਹੀਂ ਲੱਗਾ। 10 ਮਈ ਨੂੰ ਫਿਰ ਇੱਕ ਇਹਦਾ ਮੋਬਾਈਲ ਆਨ ਹੁੰਦਾ ਤੇ ਪੁਲਿਸ ਦੱਸਦੀ ਇਹ ਤੇ ਕੱਚੇ ਦੇ ਇਲਾਕੇ ਦੇ ਵਿੱਚ ਆ ਡਾਕੂਆਂ ਦੇ। ਉੱਥੇ ਫਿਰ ਇੱਕ ਵੀਡੀਓ ਰਿਲੀਜ਼ ਹੁੰਦੀ ਹੈ ਜਿਹਦੇ 'ਚ ਇਹਨੂੰ ਬੇਤਹਾਸ਼ਾ ਬੜੀ ਬੇਦਰਦੀ ਦੇ ਨਾਲ ਮਾਰਿਆ ਜਾ ਰਿਹਾ, ਬਹੁਤ ਕੁੱਟਿਆ ਜਾ ਰਿਹਾ। ਔਰ ਇਹਦੇ ਘਰ ਵਾਲਿਆਂ ਕੋਲ 5 ਕਰੋੜ ਰੁਪਈਆ ਤਵਾਨ ਆ ਜਿਹੜਾ ਉਹ ਮੰਗਿਆ ਗਿਆ ਆ। ਹੁਣ 2 ਰੌਲੇ ਨੇ ਜਿਹੜੇ ਉਹ ਸਾਹਮਣੇ ਆਏ ਨੇ। ਇਹਨੇ ਦੱਸਿਆ ਇਹ ਕੁਝ ਦਿਨਾਂ ਤੋਂ ਇਹਦੇ ਰਿਸ਼ਤੇਦਾਰ ਕਹਿਣ ਦੇ ਨੇ ਕਿ ਇਹ ਕਹਿਣ ਦੇ ਮੈਂ ਸਸਤੇ ਡਾਲਰ ਲੈਣ ਚੱਲਾਂ, ਮੈਂ ਸਸਤੇ ਡਾਲਰ ਲੈਣ ਚੱਲਾਂ। ਪਾਕਿਸਤਾਨ 'ਚ ਇੱਕ ਫਰਾਡ ਅੱਜਕੱਲ ਚੱਲਿਆ ਪਿਆ ਸਸਤੇ ਡਾਲਰਾਂ ਦਾ। ਤੇ ਉਸ ਤੋਂ ਬਾਅਦ ਫਿਰ ਇਹ ਕਿਸੇ ਨੂੰ ਦੱਸਦਾ ਨਹੀਂ ਸੀਗਾ ਕੀ ਕਰ ਰਿਹਾ ਆ। ਦੱਸਿਆ ਕੋਈ ਮਸਲੇ ਮਸਾਇਲ ਵੀ ਹੁੰਦੇ ਨੇ, ਚੁੱਪ ਚਪੀਤੇ ਆਪਣੇ ਕੰਮ 'ਚ ਲੱਗਾ ਹੈਗਾ ਬੜੇ ਮਸ਼ਕੂਕ ਜਿਹੇ ਤਰੀਕੇ ਦੇ ਨਾਲ। ਦੂਸਰੇ ਪਾਸੇ ਲੋਕ ਕਹਿੰਦੇ ਨੇ ਕਿ ਸਾਡਾ ਤੇ ਕਰੋੜਾਂ ਰੁਪਈਆ ਇਹਨੇ ਲੈ ਕੇ ਤੇ ਇਦਾਂ ਲਾਇਆ ਹੋਇਆ ਹੈ ਤੇ ਸਾਡਾ ਤਾਂ ਸਭ ਕੁਝ ਚਲਾ ਤੇ ਇਹ ਜਿਹੜਾ ਕੰਮਕਾਰ ਵਪਾਰ ਕਰਨ ਡਿਆ ਸੀਗਾ ਅਸੀਂ ਭਾਈਵਾਲ ਸਾਂ ਉਹਦੇ 'ਚ। ਇਹ ਵੀ ਹੁਣ ਮਸਲੇ ਸਾਹਮਣੇ ਆਏ ਨੇ। ਇਹਦੇ ਰਿਲੇਟਿਵਸ ਨੇ ਜਿਹੜੇ ਰਿਸ਼ਤੇਦਾਰ ਨੇ ਜਿਹੜੇ ਉਹ ਇਸ ਗੱਲ ਨੂੰ ਰੱਦ ਕਰ ਰਹੇ ਕਿ ਇਹਦਾ ਐਸਟੈਬਲਿਸ਼ ਸੀਗਾ ਬਿਲਕੁਲ ਕਾਰੋਬਾਰ, ਕੋਈ ਇਸ਼ੂ ਨਹੀਂ ਸੀਗਾ, ਹੈ ਬਿਲਕੁਲ ਸੋਹਣਾ ਚੱਲਣ ਡਿਆ ਸੀ। ਇਹ ਜਿੰਨੇ ਇਹਦੇ ਭਾਈਵਾਲ ਨੇ ਇਹ ਸਾਰੇ ਮੁਨਾਫਲਾ ਲੈਣ ਡੇ ਸੀਗੇ। 4 ਧੀਆਂ ਦਾ ਇਹ ਪਿਓ ਆ, ਕੋਈ ਇਹਦੀ 30-35 ਪਲੱਸ ਇਹਦੀ ਉਮਰ ਜਿਹੜੀ ਉਹ ਦੱਸੀ ਜਾ ਰਹੀ ਹੈ। ਪਰ ਇਸ ਵੇਲੇ ਤੱਕ ਇਸਲਾਮਾਬਾਦ ਪੁਲਿਸ ਇਹ ਤਸਦੀਕ ਕਰਨ ਰਹੀ ਹੈ ਕਿ ਇਹ ਵਾਕਈ ਸੱਚੀ ਮੁੱਚੀ ਕੱਚੇ ਦੇ ਡਾਕੂਆਂ ਦੇ ਹੜੀਕੇ ਚੜ ਚੁੱਕਿਆ। ਫੋਰੈਂਸਿਕ ਟੀਮਾਂ ਨੇ ਜਿਹੜੀਆਂ ਉਹ ਕਹਿਣ ਡੀਆਂ ਕਿ ਵੀਡੀਓ ਦਾ ਜਾਇਜ਼ਾ ਲੈ ਰਹੇ ਆ ਕਿ ਇਹ ਵਾਕਈ ਕੱਚੇ ਦੇ ਡਾਕੂਆਂ ਦੀ ਹੈ ਜਾਂ ਆਪ ਕੋਈ ਡਰਾਮਾ ਜਿਹੜਾ ਉਹ ਕ੍ਰੀਏਟ ਕੀਤਾ ਜਾ ਰਿਹਾ। ਹੁਣ ਦੋਵੇਂ ਪੱਖ ਵੇਖੇ ਜਾ ਰਹੇ।
ਪੰਜਾਬ ਸਰਕਾਰ ਈਦ ਮੌਕੇ ਤਾਜਰਾਂ ਨੂੰ ਰਿਲੀਫ ਦੇ ਦਿੱਤਾ ਹੈ। ਇਹ ਰਿਲੀਫ ਦਿੱਤਾ ਕੀ ਹੈ? ਇਹ ਜੀ ਉਹੀ ਜਿਹੜਾ ਉਹ ਮੰਗ ਰਹੇ ਸਨ ਕਿ ਦੁਕਾਨਾਂ ਰਾਤ 8 ਵਜੇ ਬੰਦ ਕਰਾ ਦਿੰਦੇ ਜੇ, ਹੋਟਲ ਰੈਸਟੋਰੈਂਟ ਰਾਤ 8 ਵਜੇ ਬੰਦ ਕਰਾ ਦਿੰਦੇ ਜੇ। ਈਦ ਸਿਰ ਤੇ ਆ ਗਈ ਅੱਜ, ਨਹੀਂ ਤੇ ਕੱਲ ਪਾਕਿਸਤਾਨ 'ਚ ਅਮਰੀਕਾ 'ਚ ਚੰਨ ਦੇਸੀ ਪੈਣਾ ਆ ਤੇ ਉਸ ਤੋਂ ਬਾਅਦ ਵੱਡੀ ਈਦ ਦਾ ਪਤਾ ਲੱਗ ਜਾਣਾ। 10 ਦਿਨਾਂ ਬਾਅਦ ਵੱਡੀ ਈਦ ਹੋ ਜਾਣੀ ਆ। ਹੱਜ ਦਾ ਚੰਨ ਦਿਸ ਪਿਆ ਤੇ ਫਿਰ ਬਸ ਹੱਜ ਤੋਂ ਬਾਅਦ ਈਦ ਹੁੰਦੀ। ਉਹ ਹੁਣ ਰਾਤ ਲਾਹੌਰ ਤੇ ਆਪਣੀਆਂ ਰੌਣਕਾਂ ਤੋਂ ਜਾਣਿਆ ਜਾਂਦਾ, ਜਿੱਦਾਂ ਪਹਿਲਾਂ ਅਸੀਂ ਕਹਿੰਦੇ ਇਧਰੋਂ ਬਾਰਬੀਕਿਊ ਦੀਆਂ ਧੂਏ ਉੱਠ ਰਹੇ ਨੇ ਤੇ ਬਾਕੀ ਸਾਰਾ ਉਹ ਹੁਣ ਦੁਕਾਨਾਂ ਨੂੰ ਰਾਤ 10 ਵਜੇ ਤੱਕ ਖੋਲਣ ਦੀ ਇਜਾਜ਼ਤ ਹੈ ਜਿਹੜੀ ਉਹ ਸਰਕਾਰ ਨੇ ਦੇ ਦਿੱਤੀ ਹੈ। 6 ਅਪ੍ਰੈਲ ਨੂੰ ਇਹ ਪਾਬੰਦੀ ਲਾਈ ਸੀਗੀ। ਹੁਣ ਆਖਿਆ ਜਾ ਰਿਹਾ ਹੈ ਦੁਕਾਨਾਂ, ਮਾਰਕੀਟ, ਸ਼ਾਪਿੰਗ ਮਾਲਸ, ਹੋਟਲ, ਰੈਸਟੋਰੈਂਟ, ਫੂਡ ਆਊਟਲੈਟਸ, ਇਹ ਸਾਰੇ ਨੇ ਜਿਹੜੇ ਇਹਨਾਂ ਵਾਸਤੇ ਇਹ ਰਿਲੀਫ ਹੋਏਗਾ। ਔਰ ਇਹ ਐਲਾਨ ਆ ਜਿਹੜਾ ਇਹ ਸਰਕਾਰ ਵੱਲੋਂ ਤਾਂ ਨਹੀਂ ਆਇਆ, ਪਰ ਜਿਹੜੇ ਰੈਸਟੋਰੈਂਟ ਐਸੋਸੀਏਸ਼ਨ ਨੇ, ਹੋਟਲ ਬੇਕਰਸ ਐਸੋਸੀਏਸ਼ਨ ਵਾਲੇ ਨੇ, ਫਿਰ ਕਰਿਆਨਾ ਮਰਚੈਂਟ ਐਸੋਸੀਏਸ਼ਨ ਵਾਲੇ ਨੇ, ਇਹਨਾਂ ਦੇ ਪ੍ਰਧਾਨਾਂ ਨੇ ਆਖਿਆ ਕਿ ਸਰਕਾਰ ਨੇ ਇਹ ਐਲਾਨ ਕੀਤਾ। ਨੋਟੀਫਿਕੇਸ਼ਨ ਵੀ ਹੋ ਜਾਏਗਾ। ਜ਼ਾਹਿਰ ਹੈ ਏਡਾ ਵੱਡਾ ਦਾਅਵਾ ਕਰ ਰਹੇ ਨੇ ਤੇ ਹੁਣ ਦੁਕਾਨਾਂ ਰਾਤ 8 ਦੀ ਬਜਾਏ 10 ਵਜੇ ਤੱਕ ਜਿਹੜੀਆਂ ਮਾਰਕੀਟਾਂ, ਬਾਜ਼ਾਰ, ਮਾਲਸ ਨੇ ਜਿਹੜੇ ਇਹ ਖੁੱਲੇ ਰਿਹਾ ਕਰਨਗੇ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਜਾਂਦੇ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਵੇਖਦੇ ਜੇ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ 'ਚ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਔਰ ਇੰਡੀਆ 'ਚ ਇਹ ਖਬਰਾਂ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾ ਲਈ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਤੁਸੀਂ ਸਪਾਂਸਰ ਵੀ ਕਰ ਸਕਦੇ ਜੇ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 55 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।